ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੋਵਿਡ ਦੇ ਜਿਹੜੇ ਵਾਇਰਸ ਨੇ ਦੁਨੀਆ ਦਾ ਪਠਾਵਾ ਰੱਖਿਆ। ਦੁਨੀਆ ਦੇ ਵਿੱਚ ਕਈ ਤਰੀਕਾਂ ਦੇ ਵਿਵਾਦ, ਕਈ ਤਰੀਕਾਂ ਦੇ ਰੌਲੇ ਰੱਪੇ, ਫਰੀਡਮ ਨੂੰ ਲੈ ਕੇ ਚਰਚਾਵਾਂ ਚੱਲਦੀਆਂ। ਹੁਣ ਇੱਕ ਹੋਰ ਨਵਾਂ ਵਾਇਰਸ ਉਸਦਾ ਆਊਟਬ੍ਰੇਕ ਜਿਹੜਾ ਉਹ ਸਾਹਮਣੇ ਆਇਆ ਆ, ਜਿਹੜਾ ਕੋਵਿਡ ਤੋਂ ਵੀ ਖਤਰਨਾਕ ਜਿਹੜਾ ਉਹ ਮੰਨਿਆ ਜਾ ਰਿਹਾ। ਇੱਕ ਡੈਡਲੀ ਮਾਰਬਰਗ ਵਾਇਰਸ ਜਿਹੜੇ ਕੁਛ ਹਫ਼ਤੇ ਪਹਿਲਾਂ ਜਿਹੜੀ ਗਿਨੀ ਤੇ ਕੈਮਰੂਨ ਦੇ ਇਲਾਕੇ ਨੇ, ਅਫਰੀਕੀ ਜਿਹੜੇ ਮੁਲਕ ਨੇ, ਉਹਨਾਂ ਦੇ ਵਿੱਚ ਪਾਏ ਗਏ ਆ। ਇਹ ਜਿਹੜਾ ਵਾਇਰਸ ਕਹਿੰਦੇ ਵੀ ਇੰਨਾ ਖਤਰਨਾਕ ਆ, 70% ਲੋਕਾਂ ਦੀ ਫੈਟੈਲਿਟੀ ਵੀ ਜਿਹੜੀ ਇਸ ਦੇ ਕਰਕੇ ਹੋ ਸਕਦੀ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਨਫਰਮ ਕੀਤਾ ਹੈ ਵੀ ਇਸ ਦੇ ਨਾਲ ਇੱਕ ਜਣੇ ਦੀ ਹੁਣ ਤੱਕ ਜਿਹੜਾ ਵੈਸਟ ਅਫਰੀਕਾ ਦਾ ਜਿਹੜਾ ਇਕੁਏਟਰ ਦੇ ਉੱਤੇ ਮੁਲਕ ਜਿਹੜਾ ਹੈਗਾ ਗਿਨੀ ਕਰਕੇ, ਉੱਥੇ ਤੇ ਉਸਦਾ ਜਿਹੜਾ ਗਵਾਂਢੀ ਮੁਲਕ ਕੈਮਰੂਨ ਆ, ਉੱਥੇ ਇੱਕ ਮੌਤ ਜਿਹੜੀ ਹੋ ਚੁੱਕੀ, 2 ਜਣੇ ਸਸਪੈਕਟ ਆ। ਇਹ ਵੀ ਇੱਕ ਵਾਰੀ ਫੇਰ ਜਿਹੜੀਆਂ ਹਰਜੋਤ ਸਿੰਘ ਜੀ ਚਾਮ ਚੜਿੱਕਾਂ ਬੈਟਸ ਜਿਹਨੂੰ ਆਖਿਆ ਜਾਂਦਾ ਆ, ਉਹਨਾਂ ਤੋਂ ਹੀ ਬਾਹਰ ਆਇਆ ਆ। ਸੋ ਆਈਦਰ ਜਦੋਂ ਲੋਕ ਉਹਨਾਂ ਦੇ ਟੂ ਕਲੋਜ਼ ਆਉਂਦੇ ਆ ਇੱਕ ਦੂਜੇ ਦੇ ਕੋਲੋਂ, ਜਾਂ ਬੋਡੀਲੀ ਜਿਹੜੇ ਫਲੂਇਡ ਹੁੰਦੇ ਆ ਉਹਨਾਂ ਦੇ ਸੰਪਰਕ ਵਿੱਚ ਆਉਂਦੇ ਆ, ਤਾਂ ਇਹ ਵਾਇਰਸ ਜਿਹੜਾ ਉਹ ਫੈਲ ਸਕਦਾ ਹੈ। ਬਹੁਤ ਹੀ ਹਾਈਲੀ ਇਨਫੈਕਸ਼ੀਅਸ ਆ, ਬਹੁਤ ਤੇਜ਼ੀ ਦੇ ਨਾਲ ਫੈਲਣ ਵਾਲਾ ਜਿਹੜਾ ਇਹ ਵਾਇਰਲ, ਤੇ ਇਹਦੇ ਨਾਲ ਫੀਵਰ ਜਿਹੜਾ ਆ ਉਹ ਹਰਜੋਤ ਸਿੰਘ ਜੀ ਹੋ ਜਾਂਦਾ ਆ। ਸੋ ਫਰਟੀਲਿਟੀ ਰੇਟ ਮਾਰਬਰਗ ਕੇਸਿਸ ਦੇ ਵਿੱਚ 24% ਤੋਂ ਲੈ ਕੇ 88% ਤੱਕ ਵੀ ਜਿਹੜਾ ਆ WHO ਦੇ ਆંકੜਿਆਂ ਮੁਤਾਬਕ ਇਹ ਰਿਹਾ ਹੈਗਾ ਆ। ਅਫਰੀਕਨ ਫਰੂਟ ਬੈਟਸ ਤੋਂ ਮਾਰਬਰਗ ਵਾਇਰਸ ਜਿਹੜਾ ਆ ਉਹ ਲੋਕਾਂ ਤੱਕ ਜਿਹੜਾ ਉਹ ਆਇਆ ਆ। ਸੋ ਹਰਜੋਤ ਸਿੰਘ ਜੀ ਚਾਮ ਚੜਿੱਕਾਂ ਤੋਂ ਤਾਂ ਦੂਰ ਹੀ ਜਿਹੜਾ ਆ ਉਹ ਰਹਿਣਾ ਚਾਹੀਦਾ ਆ। ਆਪਾਂ ਦੇਖਿਆ ਹੀ ਆ ਵੀ ਇਹਨੇ ਹੁਣ ਤੱਕ ਦੁਨੀਆ ਭਰ ਦੇ ਵਿੱਚ ਕੀ ਕੁਛ ਜਿਹੜਾ ਉਹ ਕੀਤਾ। 1967 ਦੇ ਵਿੱਚ ਪਹਿਲੀ ਵਾਰੀ ਇਸ ਨੂੰ ਨਿਸ਼ਾਨਦੇਹੀ ਇਸ ਦੀ ਜਿਹੜੀ ਉਹ ਕੀਤੀ ਗਈ ਸੀਗੀ। ਇਹ ਵਰਕਰ ਜਿਹੜੇ ਮਾਰਬਰਗ ਤੇ ਫਰੈਂਕਫਰਟ ਜਿਹੜਾ ਇਲਾਕਾ ਆ ਉਹ ਜਰਮਨੀ ਦੇ ਵਿੱਚ, ਉੱਥੇ ਇਸ ਦੇ ਵਿੱਚ ਲੈਬੋਰਟਰੀ ਵਰਕਰਸ ਕਰ ਰਹੇ ਸੀ, ਇਸੇ ਲਈ ਇਹਦਾ ਨਾਮ ਮਾਰਬਰਗ ਵਾਇਰਸ ਜਿਹੜਾ ਆ ਉਹ ਰੱਖਿਆ ਗਿਆ ਹੈਗਾ ਆ। ਤੇ ਕਹਿੰਦੇ ਵੀ ਅਚਾਨਕ ਇਹਦੇ ਜਿਹੜੇ ਸਿੰਪਟਮ ਆ ਉਹ ਆਉਣੇ ਸ਼ੁਰੂ ਹੁੰਦੇ ਆ, ਤੇ 5ਵੇਂ ਦਿਨ ਤੱਕ ਜਦ ਤੱਕ ਵਾਇਰਸ ਤੁਹਾਡੇ ਸਰੀਰ 'ਚ ਪ੍ਰਵੇਸ਼ ਕਰਦਾ ਆ, ਰੈਸ਼ਿਸ ਜਿਹੜੀਆਂ ਆ ਉਹ ਹੋਣੀਆਂ ਸ਼ੁਰੂ ਹੋ ਜਾਂਦੀਆਂ ਢਿੱਡ ਦੇ ਉੱਤੇ ਜਾਂ ਬੈਕ ਦੇ ਉੱਤੇ, ਤੇ ਇਹ ਇਸ ਚੀਜ਼ ਦਾ ਜਿਹੜੇ ਹੋ ਸਕਦਾ ਆ। ਸੋ ਭਾਈ ਬਚ ਕੇ ਜਿਹੜਾ ਉਹ ਰਹੋ, ਉਹਨਾਂ ਦੇਸ਼ਾਂ 'ਚ, ਉਹਨਾਂ ਮੁਲਕਾਂ ਦੇ ਵਿੱਚ ਅਜੇ ਹਾਲ ਦੀ ਘੜੀ ਨਾ ਜਾਇਓ ਜਿੱਥੇ ਤੁਹਾਨੂੰ ਲੱਗਦਾ ਆ ਵੀ ਇਹ ਹੋ ਸਕਦਾ, ਜਾਂ ਜਿੱਥੇ ਰਾਈਟ ਨਾਓ ਇਹਨਾਂ ਨੂੰ ਦੇਖਿਆ ਗਿਆ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੋਵਿਡ ਦੇ ਜਿਹੜੇ ਵਾਇਰਸ ਨੇ ਦੁਨੀਆ ਦਾ ਪਠਾਵਾ ਰੱਖਿਆ। ਦੁਨੀਆ ਦੇ ਵਿੱਚ ਕਈ ਤਰੀਕਾਂ ਦੇ ਵਿਵਾਦ, ਕਈ ਤਰੀਕਾਂ ਦੇ ਰੌਲੇ ਰੱਪੇ, ਫਰੀਡਮ ਨੂੰ ਲੈ ਕੇ ਚਰਚਾਵਾਂ ਚੱਲਦੀਆਂ। ਹੁਣ ਇੱਕ ਹੋਰ ਨਵਾਂ ਵਾਇਰਸ ਉਸਦਾ ਆਊਟਬ੍ਰੇਕ ਜਿਹੜਾ ਉਹ ਸਾਹਮਣੇ ਆਇਆ ਆ, ਜਿਹੜਾ ਕੋਵਿਡ ਤੋਂ ਵੀ ਖਤਰਨਾਕ ਜਿਹੜਾ ਉਹ ਮੰਨਿਆ ਜਾ ਰਿਹਾ। ਇੱਕ ਡੈਡਲੀ ਮਾਰਬਰਗ ਵਾਇਰਸ ਜਿਹੜੇ ਕੁਛ ਹਫ਼ਤੇ ਪਹਿਲਾਂ ਜਿਹੜੀ ਗਿਨੀ ਤੇ ਕੈਮਰੂਨ ਦੇ ਇਲਾਕੇ ਨੇ, ਅਫਰੀਕੀ ਜਿਹੜੇ ਮੁਲਕ ਨੇ, ਉਹਨਾਂ ਦੇ ਵਿੱਚ ਪਾਏ ਗਏ ਆ। ਇਹ ਜਿਹੜਾ ਵਾਇਰਸ ਕਹਿੰਦੇ ਵੀ ਇੰਨਾ ਖਤਰਨਾਕ ਆ, 70% ਲੋਕਾਂ ਦੀ ਫੈਟੈਲਿਟੀ ਵੀ ਜਿਹੜੀ ਇਸ ਦੇ ਕਰਕੇ ਹੋ ਸਕਦੀ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਨਫਰਮ ਕੀਤਾ ਹੈ ਵੀ ਇਸ ਦੇ ਨਾਲ ਇੱਕ ਜਣੇ ਦੀ ਹੁਣ ਤੱਕ ਜਿਹੜਾ ਵੈਸਟ ਅਫਰੀਕਾ ਦਾ ਜਿਹੜਾ ਇਕੁਏਟਰ ਦੇ ਉੱਤੇ ਮੁਲਕ ਜਿਹੜਾ ਹੈਗਾ ਗਿਨੀ ਕਰਕੇ, ਉੱਥੇ ਤੇ ਉਸਦਾ ਜਿਹੜਾ ਗਵਾਂਢੀ ਮੁਲਕ ਕੈਮਰੂਨ ਆ, ਉੱਥੇ ਇੱਕ ਮੌਤ ਜਿਹੜੀ ਹੋ ਚੁੱਕੀ, 2 ਜਣੇ ਸਸਪੈਕਟ ਆ। ਇਹ ਵੀ ਇੱਕ ਵਾਰੀ ਫੇਰ ਜਿਹੜੀਆਂ ਹਰਜੋਤ ਸਿੰਘ ਜੀ ਚਾਮ ਚੜਿੱਕਾਂ ਬੈਟਸ ਜਿਹਨੂੰ ਆਖਿਆ ਜਾਂਦਾ ਆ, ਉਹਨਾਂ ਤੋਂ ਹੀ ਬਾਹਰ ਆਇਆ ਆ। ਸੋ ਆਈਦਰ ਜਦੋਂ ਲੋਕ ਉਹਨਾਂ ਦੇ ਟੂ ਕਲੋਜ਼ ਆਉਂਦੇ ਆ ਇੱਕ ਦੂਜੇ ਦੇ ਕੋਲੋਂ, ਜਾਂ ਬੋਡੀਲੀ ਜਿਹੜੇ ਫਲੂਇਡ ਹੁੰਦੇ ਆ ਉਹਨਾਂ ਦੇ ਸੰਪਰਕ ਵਿੱਚ ਆਉਂਦੇ ਆ, ਤਾਂ ਇਹ ਵਾਇਰਸ ਜਿਹੜਾ ਉਹ ਫੈਲ ਸਕਦਾ ਹੈ। ਬਹੁਤ ਹੀ ਹਾਈਲੀ ਇਨਫੈਕਸ਼ੀਅਸ ਆ, ਬਹੁਤ ਤੇਜ਼ੀ ਦੇ ਨਾਲ ਫੈਲਣ ਵਾਲਾ ਜਿਹੜਾ ਇਹ ਵਾਇਰਲ, ਤੇ ਇਹਦੇ ਨਾਲ ਫੀਵਰ ਜਿਹੜਾ ਆ ਉਹ ਹਰਜੋਤ ਸਿੰਘ ਜੀ ਹੋ ਜਾਂਦਾ ਆ। ਸੋ ਫਰਟੀਲਿਟੀ ਰੇਟ ਮਾਰਬਰਗ ਕੇਸਿਸ ਦੇ ਵਿੱਚ 24% ਤੋਂ ਲੈ ਕੇ 88% ਤੱਕ ਵੀ ਜਿਹੜਾ ਆ WHO ਦੇ ਆંકੜਿਆਂ ਮੁਤਾਬਕ ਇਹ ਰਿਹਾ ਹੈਗਾ ਆ। ਅਫਰੀਕਨ ਫਰੂਟ ਬੈਟਸ ਤੋਂ ਮਾਰਬਰਗ ਵਾਇਰਸ ਜਿਹੜਾ ਆ ਉਹ ਲੋਕਾਂ ਤੱਕ ਜਿਹੜਾ ਉਹ ਆਇਆ ਆ। ਸੋ ਹਰਜੋਤ ਸਿੰਘ ਜੀ ਚਾਮ ਚੜਿੱਕਾਂ ਤੋਂ ਤਾਂ ਦੂਰ ਹੀ ਜਿਹੜਾ ਆ ਉਹ ਰਹਿਣਾ ਚਾਹੀਦਾ ਆ। ਆਪਾਂ ਦੇਖਿਆ ਹੀ ਆ ਵੀ ਇਹਨੇ ਹੁਣ ਤੱਕ ਦੁਨੀਆ ਭਰ ਦੇ ਵਿੱਚ ਕੀ ਕੁਛ ਜਿਹੜਾ ਉਹ ਕੀਤਾ। 1967 ਦੇ ਵਿੱਚ ਪਹਿਲੀ ਵਾਰੀ ਇਸ ਨੂੰ ਨਿਸ਼ਾਨਦੇਹੀ ਇਸ ਦੀ ਜਿਹੜੀ ਉਹ ਕੀਤੀ ਗਈ ਸੀਗੀ। ਇਹ ਵਰਕਰ ਜਿਹੜੇ ਮਾਰਬਰਗ ਤੇ ਫਰੈਂਕਫਰਟ ਜਿਹੜਾ ਇਲਾਕਾ ਆ ਉਹ ਜਰਮਨੀ ਦੇ ਵਿੱਚ, ਉੱਥੇ ਇਸ ਦੇ ਵਿੱਚ ਲੈਬੋਰਟਰੀ ਵਰਕਰਸ ਕਰ ਰਹੇ ਸੀ, ਇਸੇ ਲਈ ਇਹਦਾ ਨਾਮ ਮਾਰਬਰਗ ਵਾਇਰਸ ਜਿਹੜਾ ਆ ਉਹ ਰੱਖਿਆ ਗਿਆ ਹੈਗਾ ਆ।
ਤੇ ਕਹਿੰਦੇ ਵੀ ਅਚਾਨਕ ਇਹਦੇ ਜਿਹੜੇ ਸਿੰਪਟਮ ਆ ਉਹ ਆਉਣੇ ਸ਼ੁਰੂ ਹੁੰਦੇ ਆ ਤੇ 5ਵੇਂ ਦਿਨ ਤੱਕ ਜਦ ਤੱਕ ਵਾਇਰਸ ਤੁਹਾਡੇ ਸਰੀਰ 'ਚ ਪ੍ਰਵੇਸ਼ ਕਰਦਾ ਆ ਰੈਸ਼ਿਸ ਜਿਹੜੀਆਂ ਆ ਉਹ ਹੋਣੀਆਂ ਸ਼ੁਰੂ ਹੋ ਜਾਂਦੀਆਂ ਢਿੱਡ ਦੇ ਉੱਤੇ ਜਾਂ ਬੈਕ ਦੇ ਉੱਤੇ ਤੇ ਇਹ ਇਸ ਚੀਜ਼ ਦਾ ਜਿਹੜੇ ਹੋ ਸਕਦਾ ਆ। ਸੋ ਭਾਈ ਬਚ ਕੇ ਜਿਹੜਾ ਉਹ ਰਹੋ। ਉਹਨਾਂ ਦੇਸ਼ਾਂ 'ਚ ਉਹਨਾਂ ਮੁਲਕਾਂ ਦੇ ਵਿੱਚ ਅਜੇ ਹਾਲ ਦੀ ਘੜੀ ਨਾ ਜਾਇਓ ਜਿੱਥੇ ਤੁਹਾਨੂੰ ਲੱਗਦਾ ਆ ਵੀ ਇਹ ਹੋ ਸਕਦਾ ਜਾਂ ਜਿੱਥੇ ਜਿੱਥੇ ਰਾਈਟ ਨਾਓ ਇਹਨਾਂ ਨੂੰ ਦੇਖਿਆ ਗਿਆ ਹੈਗਾ।